26 जनवरी दिल्ली विच ट्रैक्टर मार्च दौरान कुछ लोग लाल किले विच दाखिल हो गए सन ਅਤੇ ਉਹਨਾਂ ਵੱਲੋਂ ਲਾਲ ਕਿਲੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਅਤੇ ਕਿਸਾਨੀ ਝੰਡਾ ਲਹਿਰਾ ਦਿੱਤਾ ਸੀ। ਤੁਹਾਨੂੰ ਦੱਸ ਦਈਏ ਕਿ ਜਿਸ ਨੌਜਵਾਨ ਵੱਲੋਂ ਲਾਲ ਕਿਲੇ ਤੇ ਕੇਸਰੀ ਤੇ ਕਿਸਾਨੀ ਝੰਡਾ ਲਹਿਰਾਇਆ ਗਿਆ ਉਹ ਨੌਜਵਾਨ ਤਰਨਤਾਰਨ ਦੇ ਪਿੰਡ ਵਾਂ ਤਾਰਾ ਸਿੰਘ ਦਾ ਰਹਿਣ ਵਾਲਾ ਹੈ, ਜਿਸ ਦਾ ਨਾਮ ਜਗਰਾਜ ਸਿੰਘ ਹੈ। ਜਗਰਾਜ ਸਿੰਘ ਦੇ ਅਜਿਹਾ ਕਰਨ ਤੇ ਉਸ ਦੇ ਪਰਿਵਾਰ ਵਾਲਿਆਂ ਨੇ ਫਖਰ ਮਹਿਸੂਸ ਕੀਤਾ ਹੈ। इस बारे जदों तरनतारण जिले के पिंड वां तारा सिंह विच जुगराज सिंह के परिवारक मैंबर पिंड वासी अते गुरुद्वारा साहिब के ग्रंथी ते दादा महल सिंह नाल गल कीती तां उन्हां ने कहा कि उन्हां दा लड़का एक अमृतधारी गुरसिख लड़का है ਅਤੇ ਉਸ ਦਾ ਦੇਸ਼ ਵਿਰੋਧੀ ਕਿਸੇ ਤਰ੍ਹਾਂ ਦੀ ਭਾਵਨਾ ਦਾ ਇਰਾਦਾ ਨਹੀਂ ਸੀ, ਪਰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਕਰਕੇ ਕਿਸਾਨ ਲਾਲ ਕਿਲੇ ਵਿੱਚ ਦਾਖਲ ਹੋਏ ਅਤੇ ਉਹਨਾਂ ਵੱਲੋਂ ਆਪਣਾ ਸਿੱਖੀ ਦਾ ਕੇਸਰੀ ਨਿਸ਼ਾਨ ਵਾਲਾ ਝੰਡਾ ਹੀ ਲਹਿਰਾਇਆ ਗਿਆ, ਨਾ ਕਿ ਖਾਲਿਸਤਾਨੀ ਝੰਡਾ ਲਹਿਰਾਇਆ ਗਿਆ। ਉਹਨਾਂ ਨੇ ਕਿਹਾ ਕਿ ਝੰਡਾ ਵੀ ਉਹਨਾਂ ਦੇ ਟਰੈਕਟਰਾਂ ਉੱਪਰ ਲੱਗਾ ਸੀ, ਨਾ ਕਿ ਉਹ ਸਪੈਸ਼ਲ ਤੌਰ ਤੇ ਇਹ ਝੰਡਾ ਲੈ ਕੇ ਉੱਥੇ ਗਏ ਸੀ। ਹਾਂਜੀ, ਕਿੱਥੋਂ ਦੇ ਰਹਿਣ ਵਾਲੇ ਬਾਬਾ ਜੀ? ਇੱਥੋਂ ਆਵਾਜ਼ ਦੇ ਰਹਿਣ ਵਾਲੇ। ਇਹ ਜਿਹੜੇ ਆਪਣੇ ਤੁਹਾਡੇ ਪੋਤਰੇ ਦੇ ਉੱਤੇ ਇੱਕ ਇਲਜ਼ਾਮ ਲੱਗ ਇਹਦਾ ਕੀਤਾ ਗਿਣ ਲਓ, ਜਦੋਂ ਗਿਆ ਮੁੰਡਿਆਂ ਨਾਲ ਰਲ ਕੇ ਜਾ ਕੇ ਸਹੀ ਕੀਤਾ ਕੰਮ, ਆਪਦੀ ਢਿੱਡ ਬਦਲੇ ਕੀਤਾ। ਕਿੰਨਾ ਚਿਰ ਉਹ ਚੱਲਿਆ ਧੱਕੇ ਖਾਣ ਦੀ, ਬਜ਼ੁਰਗ ਤੋਂ ਉੱਥੇ ਰੋਲ ਲਏ ਆ, ਬੀਬੀਆਂ ਰੋਲ ਲਈਆਂ ਨੇ, ਉਹੀ ਗੁੱਸੇ ਦੇ ਮਾਰੇ ਚਲੇ ਗਏ। ਤੇ ਹੁਣ ਚਾਹੀਦੇ ਨਹੀਂ ਗਏ ਸਰਕਾਰ ਨੂੰ, ਚਾਹੀਦੇ ਨਹੀਂ ਇਸ ਤਰ੍ਹਾਂ ਕੇ। ਇਸ ਵਕਤ ਤੁਹਾਨੂੰ ਕਿਸੇ ਪਾਰਟੀ ਦੀ ਕੋਈ ਸਪੋਰਟ ਹੋਈ ਆ, ਕੋਈ ਆਇਆ ਤੁਹਾਡੇ ਵੱਲ ਜਾਂ ਉਧਰੋਂ ਪਾਰਟੀ ਵੱਲੋਂ? ਹਾਂਜੀ, ਨਹੀਂ ਸਾਰੀ ਆਇਆ। ਤੇ ਕੋਈ ਸਰਕਾਰ ਜਾਂ ਪੁਲਿਸ ਆਈ ਤੁਹਾਡੇ ਘਰ? ਪੁਲਿਸ ਆਈ ਆ, ਕੋਈ ਪੁੱਛ ਗਏ ਸੀ? ਇਹੋ ਪੁੱਛ ਕੇ ਤੁਹਾਡੇ ਉਹ ਜਿਸ ਤਰ੍ਹਾਂ ਵੀ ਕੌਣ ਸੀ, ਕਿੰਨੇ ਉਹਦੇ ਭੈਣ ਭਰਾ ਸੀ, ਕਿੰਨੀਆਂ ਧੀਆਂ ਭੈਣਾਂ ਸੀ, ਇਸ ਤਰ੍ਹਾਂ ਉਹ ਪੁੱਛ ਕੇ ਗਏ। ਤੇ ਜਿਹੜਾ ਪੁੱਤਰ ਤੁਹਾਡਾ ਕੋਈ ਕੰਮਕਾਰ ਕੀ ਕਰਦਾ ਸੀਗਾ? ਕੰਮ ਵਾਹੀ ਦਾ ਕਰਦਾ ਹੈ। ਕਿੰਨੇ? ਉਹਦੇ ਹਾਂਜੀ, ਉਹ 3 ਭੈਣਾਂ ਹੈ ਤੇ ਇੱਕ ਇਕੱਲਾ ਬੱਚਾ, ਜਗਰਾਜ ਇਕੱਲਾ। परिवार ने कहा कि साडी थोड़ी जही जमीन है ਅਤੇ जुगराज सिंह 3 ਭੈਣਾਂ ਦਾ इकलौता ਭਰਾ है। उन्होंने कहा कि अज एक उसने किसी देश विरोधी गतिविधि विच हिस्सा नहीं लिया ਅਤੇ केसरी निशान लहराना कोई माड़ी गल नहीं है। उन्होंने कहा कि केसरी झंडा लहराउण लई भी सरकार ने उन्हां नूं मजबूर किया, ਉਹ भी उन्हां अपने ढिੱਡ ਲਈ लहराया क्योंकि उन्हां कोलों उन्हां दे हक खोए जा रहे ने। ਵੀ ਉਹ ਬੱਚਾ ਕਿਸੇ ਦੇ ਬਹਿਕਾਵੇ 'ਚ ਆ ਕੇ ਉੱਥੇ ਖਲੋਤਿਆਂ, ਜਿਸ ਤਰ੍ਹਾਂ ਕਿ ਨੋਰਮਲ ਆਪਾਂ ਤੇ ਖਲੋਤੇ ਹੋਈਏ, ਕਿਸੇ ਨੂੰ ਕਹਿ ਦੇ ਚੱਲ ਤੂੰ ਚੜ੍ਹ ਜਾ ਯਾਰ ਮਾਰ ਕੇ ਛਾਲ, ਆਮ ਤੌਰ ਤੇ ਗੱਲ ਹੋ ਜਾਂਦੀ ਆ। ਤੇ ਉਸ ਤਰੀਕੇ ਦੇ ਨਾਲ ਉਹ ਬੱਚਾ ਉੱਥੇ ਚੜ੍ਹ ਗਿਆ। ਕੋਈ ਉਹਦੀ ਮਤਲਬ ਕਿ ਜੇ ਆਪਾਂ ਕੋਈ ਬੈਕਗਰਾਊਂਡ ਜਾਂ ਉਹਦਾ ਕੋਈ ਇਹੋ ਜਿਹਾ ਇਤਿਹਾਸ ਨਹੀਂਗਾ ਪਿਛਲਾ ਕਿ ਉਹਨਾਂ ਨੇ ਕੋਈ ਮਾੜਾ ਕੰਮ ਕੀਤਾ ਹੋਵੇ ਜਾਂ ਉਹ ਸਾਡੇ ਦੇਸ਼ ਦੇ ਵਿਰੋਧੀ ਹੋਣ, ਮਤਲਬ ਕਿ ਸਾਡੇ ਦੇਸ਼ ਵਿਰੋਧੀ ਤਾਕਤਾਂ ਨਾਲ ਜੁੜੇ ਹੋਣ, ਇਹੋ ਜਿਹਾ ਕੋਈ ਮਤਲਬ ਸਾਡੀ ਨਜ਼ਰ ਤੇ ਪਿੰਡ ਵਿੱਚ ਵੇਖਣ ਨੂੰ ਨਹੀਂ ਸਰਦਾਰ। ਜੇ ਉਹ ਖਾਲਿਸਤਾਨੀ ਝੰਡਾ ਨਾ, ਫਿਰ ਤੇ ਹਿੰਦੁਸਤਾਨ 'ਚ ਹਰ ਗੁਰਦੁਆਰੇ ਤੇ ਖਾਲਿਸਤਾਨੀ ਝੰਡਾ ਲੱਗਾ ਹੋਇਆ। ਇਹ ਸਾਡਾ ਇੱਕ ਧਾਰਮਿਕ ਚਿੰਨ੍ਹ ਆ, ਇਹ ਜਿਹਨੂੰ ਅਸੀਂ ਕੇਸਰੀ ਨਿਸ਼ਾਨ ਕਹਿੰਦੇ। ਤੁਸੀਂ ਇਹ ਵੇਖੋ ਕਿ ਉਹ ਨਿਸ਼ਾਨ ਹੈ, ਤਿਕੋਨਾ ਨਿਸ਼ਾਨ ਆ, ਉਹਦੇ ਵਿੱਚ 2 ਤਲਵਾਰਾਂ ਵਿੱਚ ਖੰਡੇ ਦਾ ਉਹ ਬਣਿਆ ਹੋਇਆ, ਔਰ ਹਰ ਸਾਡੇ ਧਾਰਮਿਕ ਸਥਾਨ ਦੇ ਉੱਤੇ ਲੱਗਾ ਹੋਇਆ। ਇਹ ਖਾਲਿਸਤਾਨੀ ਝੰਡਾ ਨਹੀਂਗਾ। ਖਾਲਿਸਤਾਨੀ ਝੰਡਾ ਨਾ ਤਾਂ ਮੈਂ ਵੇਖਿਆ ਤੇ ਨਾ ਮੈਨੂੰ ਉਹਦੀ ਰੂਪ ਰੇਖਾ ਦਾ ਪਤਾ, ਪਰ ਹਾਂ ਜਦੋਂ ਸੁਣੀਦਾ ਵੀ ਖਾਲਿਸਤਾਨੀ ਆਏ ਨੇ, ਖਾਲਿਸਤਾਨ ਦਾ ਝੰਡਾ ਲਹਿਰਾਤਾ, ਅਸੀਂ ਦੇ ਚੀਜ਼ਾਂ ਦਿਲਚਸਪੀ ਨਹੀਂ ਰੱਖਦੇ ਤੇ ਨਾ ਕਦੇ ਕੋਸ਼ਿਸ਼ ਕੀਤੀ ਆ ਵੀ ਉਹ ਝੰਡਾ ਕਿਹੋ ਜਿਹਾ। ਪਰ ਇਹ ਗੱਲ ਮੈਂ ਜ਼ਰੂਰ ਕਹੂੰਗਾ ਕਿ ਇਹ ਸਾਡਾ ਸਿੱਖ ਕੌਮ ਦਾ ਮਤਲਬ ਕਿ ਸਾਡਾ ਨਿਸ਼ਾਨ ਆ, ਕੇਸਰੀ ਨਿਸ਼ਾਨ ਅਸੀਂ ਇਹਨੂੰ ਆਉਂਦੇ ਹਾਂ, ਔਰ ਇਹ ਸਾਡੇ ਹਰ ਧਰਮ ਸਥਾਨ ਦੇ ਉੱਤੇ, ਗੁਰਦੁਆਰੇ ਦੇ ਉੱਤੇ ਲੱਗਾ ਹੋਇਆ। ਇਸ ਤਰ੍ਹਾਂ ਦਾ ਨੇਚਰ ਬਹੁਤ ਵਧੀਆ, ਮਿਲਣਸਾਰ ਮੁੰਡਾ ਵਾ, ਸਾਡੇ ਨਾਲ ਖੇਡਦਾ ਰਿਹਾ ਵਾ, ਗੁਰੂ ਦੀ ਬਾਣੀ ਨੂੰ ਬੜਾ ਧਿਆਉਂਦਾ ਕਿਉਂਕਿ ਅੰਮ੍ਰਿਤ ਛਕਿਆ ਗੁਰੂ ਨੇ ਤੇ ਗੁਰੂ ਸਾਹਿਬ ਅਤੇ ਬਾਬੇ ਤਰਨ ਸਿੰਘ ਸ਼ਹੀਦ ਦੀ ਬੜੀ ਸੇਵਾ ਕਰਦਾ ਵਾ। ਠੀਕ ਆ, ਬੜਾ ਮਿਲਣਸਾਰ ਠੰਡੇ ਸੁਭਾਅ ਦਾ ਮੁੰਡਾ ਵਾ। ਖਾਲਿਸਤਾਨ ਜਿਹੜਾ ਅਸੀਂ ਮੀਡੀਆ ਤੋਂ ਸੁਣ ਰਹੇ ਹਾਂ, ਠੀਕ ਹੈ ਜੀ, ਅਸੀਂ ਤਾਂ ਖਾਲਿਸਤਾਨ ਦਾ ਕਿਤੇ ਸਾਨੂੰ ਪਰਿਭਾਸ਼ਾ ਵੀ ਨਹੀਂ ਪਤਾ, ਖਾਲਿਸਤਾਨ ਦੀ ਪਰਿਭਾਸ਼ਾ ਕੀ ਹੈ। ਅਸੀਂ ਤਾਂ ਮੀਡੀਆ ਤੋਂ ਸੁਣਦੇ ਰਹੇ ਹਾਂ ਵੀ ਇਹ ਖਾਲਿਸਤਾਨ। ਸਾਡੇ ਦੇ ਪਿੰਡ ਦੇ ਵਿੱਚ ਵੀ ਇੱਕ ਬੰਦੇ ਤੋਂ ਪੁੱਛ ਲਓ ਖਾਲਿਸਤਾਨ ਦੀ ਪਰਿਭਾਸ਼ਾ ਕੀ, ਤਾਂ ਨਹੀਂ ਦੱਸੂਗਾ ਕਿਉਂਕਿ ਪਤਾ ਨਹੀਂ ਆ, ਨਾ ਹੀ ਇਹੋ ਜਿਹੇ ਕਿਤੇ ਵਿੱਚ ਕੰਮਾਂ 'ਚ ਆਉਂਦੇ ਆ, ਕਿਉਂਕਿ ਖੇਤੀਬਾੜੀ ਕਰਦੇ ਸੀ, ਨੈਚੁਰਲ ਬੰਦੇ, ਆਮ ਬੰਦੇ ਸੀ ਤੇ ਬਸ। ਤਰਨਤਾਰਨ ਤੋਂ ਬਲਜੀਤ ਸਿੰਘ, ਇੰਡੋਜ਼ TV, ਆਸਟ੍ਰੇਲੀਆ।